देश की एजुकेशन तबाह हो रही आ, हैल्थ तबाह, दोने पासे कोई सिस्टम है ही नहीं गा। तैश नैश हो चुके आ, वो देश वो सूबा वो समाज तरक्की नहीं कर सकता। आपदे प्रोडक्ट तैयार करते हैं, मिल्क तो होंगे या किस तरह भी होंगे, मिल्क फड़ते हो रहे हैं, मार्क फड़ते हो रहे हैं, वो सारी असी मार्केट बेचते हैं, मंडीकरण करते हैं, खजाने सरकार को सपोर्ट करते हैं। फिर भर्ती क्यों नहीं हो रही? थोड़ियाँ यूनिवर्सिटियाँ खाली हो गई, कॉलेज खाली हो गए, सिस्टम कितना प्राइवेट सिस्टम आया कि प्राइवेट बनया, इस प्राइवेट ने पट्ठा बिठालता। होर भी दस टू की आईलैट किया, बाहर चलो जाओ बाहर जी, कोई डिग्री डॉक्टर बनने तैयार है, कोई PCI बनने तैयार है, बनने तैयार, क्योंकि उन्होंने कैपेसिटी खत्म हो गई। तो जिहड़ा एजुकेटेड वर्ग है जदों ये पढ़ जाएगा, साडे कोलों नौकरियां मंगेगा, सानू सवाल करनगे, तो फिर साडे कोल कोई जवाब नहीं होना। इहदे नूं यही चंगा कि इन्हां नूं बाहर भेज दईए। यू आर राइट। अज भी असीं जाग पईए, साडीआं सरकारां जाग पण, साडीआं सियासी पार्टियां जाग पण, सारियां हर लैवल तो उठ के अज प्राइमरी लैवल तो ही जिहड़ी साडी पनीरी आ, असीं इहनूं संभालण लग गए, इहनूं जागृति करन लग गए। स्कूल ते मिनिस्टर जाण, लीडर जाण, स्कूलों ते फोकस होण, ना कि गलियां नालियां ते फोकस होण। ਜਿਹੜੇ ਪਿੰਡਾਂ ਵਾਲੇ ਝੋਲੀ ਚੁੱਕ ਹੈ, ਫਿਰ ਉਹਨਾਂ ਨੂੰ ਕਿਵੇਂ ਰੋਕਿਆ ਜਾ ਸਕਦਾ? ਕਿਉਂਕਿ ਉਹੀ ਸਰਕਾਰਾਂ ਦੇ ਨੁਮਾਇੰਦਿਆਂ ਨੂੰ ਘਰਾਂ ਦੇ ਵਿੱਚ ਲੈ ਕੇ ਜਾਂਦੇ ਆ। ਵੀ ਤੁਸੀਂ ਜਿੰਨਾ ਚਿਰ ਲੀਡਰਾਂ ਦੇ ਗੋਡੀਆਂ ਤਲਾਉਣਾ ਨਹੀਂ ਛੱਡਦੇ, ਪਿੰਡਾਂ ਦੇ ਜਦੋਂ ਆਉਂਦੇ ਆ ਉਹਨਾਂ ਤੋਂ ਰੁਜ਼ਗਾਰ ਮੰਗੋ। ਆਪਦੇ ਉਹਨਾਂ ਮਾਪਿਆਂ ਨੂੰ ਮੈਂ ਕਹਿਣਾ ਸੀ ਵੀ ਤੁਸੀਂ ਆਪਦੇ ਬੱਚੇ ਦੇ ਕੇ ਰੁਜ਼ਗਾਰ ਮੰਗੋ, ਗਲੀਆਂ ਨਾਲੀਆਂ ਨਾ ਮੰਗੋ। ਸੰਨ 47 ਤੋਂ ਬਾਅਦ ਗਲੀਆਂ ਨਾਲੀਆਂ ਨਹੀਂ ਬਣੀਆਂ ਹਜੇ ਤੱਕ। ਉਹ ਸਾਡਾ ਸਾਰਾ ਖਜ਼ਾਨਾ ਉੱਥੇ ਲੱਗੀ ਜਾ ਰਿਹਾ, ਲੁੱਟ ਖਸੁੱਟ ਜਾਈ ਜਾਂਦਾ, ਅਫਸਰ ਖਾਈ ਜਾਂਦੇ ਨੇ। TV 84 ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ ਸਭਰਾ। ਅੱਜ ਪ੍ਰੈਸ ਕਲੱਬ ਦੇ ਵਿੱਚ ਵਿਸ਼ਵ ਸਿੱਖ ਭਾਈਚਾਰਾ ਦੇ ਵੱਲੋਂ ਜਿਹੜਾ ਹੈ ਜਤਿੰਦਰ ਜੇ ਮਨਹਾਸ, ਜਿਹੜੇ ਇੱਕ ਸਮਾਜ ਸੇਵੀ ਨੇ, ਵਿਦੇਸ਼ ਦੇ ਨਾਲ ਸੰਬੰਧ ਰੱਖਦੇ ਨੇ, ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਹੈ। ਤਾਂ ਗੱਲਬਾਤ ਕਰਨ ਵਾਸਤੇ ਸਾਡੇ ਨਾਲ ਸੁਖਜੀਤ ਸਿੰਘ ਪਰਮਾਰ ਜੁੜੇ ਨੇ, ਜਿਹੜੇ ਕਿ ਸੀਨੀਅਰ ਵਾਈਸ ਪ੍ਰਧਾਨ ਵਿਸ਼ਵ ਦੁਆਬਾ ਰਾਜਪੂਤ ਸਭਾ ਪੰਜਾਬ ਦੇ ਨਾਲ ਜੁੜੇ ਹੋਏ ਨੇ। ਉਹਨਾਂ ਦੇ ਨਾਲ ਗੱਲਬਾਤ ਕਰ ਲੈਂਦੇ। ਸਭ ਤੋਂ ਪਹਿਲਾਂ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜਾ ਜੀ ਸਨਮਾਨ ਕੀਤਾ ਗਿਆ ਹੈ, ਤਾਂ ਇਹ ਕਿਹੜੀ ਯੋਗਤਾ ਨੂੰ ਲੈ ਕੇ ਕੀਤਾ ਗਿਆ, ਕਿਸ ਵਜੋਂ ਕੀਤਾ ਗਿਆ, ਸਨਮਾਨ ਕੀਤਾ ਗਿਆ? ਜਤਿੰਦਰ ਸਿੰਘ ਜੇ ਮਨਹਾਸ ਸਾਡੀ ਬਹੁਤ ਹੀ ਇੱਕ ਰਾਜਪੂਤ ਭਾਈਚਾਰੇ ਦੀ ਬਹੁਤ ਅੱਛੀ ਸ਼ਖਸੀਅਤ ਹੈ, ਜਿਹੜੇ ਕਿ ਅੱਜ ਵੈਨਕੂਵਰ ਰਹਿੰਦੇ ਨੇ ਔਰ ਹਰ ਸਾਲ ਪੰਜਾਬ ਦੇ ਵਿੱਚ ਸਾਡੇ ਰਾਜਪੂਤ ਦੁਆਬਾ, ਵਿਸ਼ਵ ਦੁਆਬਾ ਰਾਜਪੂਤ ਭਾਈਚਾਰੇ ਨੂੰ ਸਮਰਪਿਤ ਨੇ। ਸਾਰੇ ਰਾਜਪੂਤ ਭਾਈਚਾਰੇ ਦੇ ਸਮਰਪਿਤ ਨੇ। ਕਿਸਾਨੀ ਅੰਦੋਲਨ ਦੀ ਗੱਲ ਕਰੀਏ, ਚਾਹੇ ਕਿਸੇ ਵੀ ਸੋਸ਼ਲ ਕੰਮ ਦੀ ਗੱਲ ਕਰੀਏ, ਔਰ ਉਹਨਾਂ ਨੇ ਵੱਧ ਚੜ੍ਹ ਕੇ ਸਾਡੇ ਭਾਈਚਾਰੇ ਵੱਲੋਂ ਔਰ ਹਰ ਪੱਖੋਂ ਉਹਨਾਂ ਨੇ ਫਾਈਨੈਂਸ਼ੀਅਲ ਮਦਦ ਕੀਤੀ ਔਰ ਹਰ ਪੱਖੋਂ ਉਹ ਸੋਸ਼ਲ ਵਰਕ ਕਰ ਰਹੇ ਨੇ। ਜੇ ਦੇਖਿਆ ਜਾਵੇ ਕਿ ਜਦੋਂ ਵੀ ਪੰਜਾਬ ਦੇ ਉੱਪਰ ਆਫਤਾਂ ਆਉਣੀਆਂ ਨੇ, ਪੰਜਾਬ ਕਿਸੇ ਸੰਕਟ ਦੇ ਵਿੱਚ ਹੁੰਦਾ, ਚਾਹੇ ਹੜ੍ਹਾਂ ਦੀ ਗੱਲ ਹੋਵੇ, ਚਾਹੇ ਪੰਜਾਬ ਦੇ ਵਿੱਚ ਸੋਕਾ ਆ ਜਾਵੇ, ਚਾਹੇ तमाम तरह ਦੀਆਂ ਜਿਹੜੀਆਂ ਪੰਜਾਬ ਦੇ ਲੋਕਾਂ ਨੂੰ ਸੰਕਟ ਦਾ ਸਾਹਮਣਾ ਕਰਨਾ ਪੈ ਜਾਵੇ, ਤਾਂ ਜਿਹੜੇ ਵਿਦੇਸ਼ੀ ਵੀਰ ਨੇ ਉਹ ਵੱਡੀ ਤਾਦਾਦ ਦੇ ਵਿੱਚ ਪੰਜਾਬ ਦੇ ਲੋਕਾਂ ਦੀ ਪੱਖ ਦੇ ਵਿੱਚ ਖੜਨ ਵਾਸਤੇ ਅੱਗੇ ਆਉਂਦੇ ਨੇ। ਇਸੇ ਤਰ੍ਹਾਂ ਅਸੀਂ ਮਨਹਾਸ ਨੂੰ ਦੇਖਿਆ ਕਿ ਉਹਨਾਂ ਨੇ ਕੈਨੇਡਾ ਦੇ ਵਿੱਚ ਜਿਹੜਾ ਉਹਨਾਂ ਦਾ ਕੰਮਕਾਰ ਸੀ ਉਸ ਨੂੰ ਛੱਡ ਕੇ ਜਿਹੜਾ ਸੀ ਉਹ ਕਿਸਾਨੀ ਅੰਦੋਲਨ ਦੇ ਵਿੱਚ ਆ ਕੇ ਪੱਕੇ ਤੌਰ ਦੇ ਉੱਪਰ ਬੈਠ ਗਏ। ਪਰ ਇਹ ਕਿਉਂ ਹੁੰਦਾ ਕਿ ਜਿਹੜੇ ਪੰਜਾਬ ਦੇ ਲੋਕ ਹੈ ਉਹਨਾਂ ਨੂੰ ਆਪਣੀ ਸਰ ਜ਼ਮੀਨ ਦੇ ਨਾਲੋਂ ਟੁੱਟਣਾ ਪੈ ਜਾਂਦਾ ਹੈ? ਉਹ ਆਪਣਾ ਘਰ-ਬਾਰ, ਆਪਣਾ ਪੰਜਾਬ ਛੱਡ ਕੇ ਵਿਦੇਸ਼ ਦੇ ਵੱਲੇ ਉਹਨਾਂ ਦਾ ਜਾਣ ਦਾ ਕਾਰਨ ਕੀ ਬਣ ਜਾਂਦਾ ਹੈ? ਸਭ ਤੋਂ ਪਹਿਲੀ ਗੱਲ ਤਾਂ ਇਹ ਆ ਵੀ ਸਾਡੀ ਨੇਸ਼ਨ, ਸਾਡਾ ਪੰਜਾਬ ਜਿਹੜਾ ਉਹ ਪੂਰਾ ਗ੍ਰਸਤ ਹੋ ਚੁੱਕਾ ਕਰਪਸ਼ਨ ਦੇ ਵਿੱਚ। ਜਦੋਂ ਕਿ ਇਹ ਲੋਕ ਜਿਹੜੇ ਹੈਗੇ ਆ, ਇਹ ਲੋਕਾਂ ਨੂੰ ਮਾਣ ਸਤਿਕਾਰ ਦੀ ਭੁੱਖ ਆ, ਹੋਰ ਕਿਸੇ ਚੀਜ਼ ਦੀ ਭੁੱਖ ਨਹੀਂ। ਚਾਹੇ ਉਹ ਜਤਿੰਦਰ ਜੇ ਮਨਹਾਸ ਹੋਵੇ, ਚਾਹੇ NRI ਕੋਈ ਵੀ ਆਪਣੇ ਪੰਜਾਬ ਦੇ ਵਿੱਚ ਕੋਈ ਆਪਣਾ ਲਾਉਣਾ ਚਾਹੁੰਦਾ, ਕੋਈ ਆਪਣੇ ਫਾਈਨੈਂਸ਼ੀਅਲ ਸਿਸਟਮ ਨੂੰ ਬੜੇ ਅੱਛੇ ਢੰਗ ਨਾਲ ਯੂਟੀਲਾਈਜ਼ ਕਰਨਾ ਚਾਹੁੰਦਾ। ਪਰ ਇਹ ਸਾਡਾ ਸਮਾਜ ਵੀ ਕੀ, ਸਾਡਾ ਪੰਜਾਬ ਵੀ ਉਹਨਾਂ ਦੀ ਕਦਰ ਨਹੀਂ ਕਰਦਾ। ਸਹੀ ਮੈਨੇ ਦੇਖਿਆ ਜਾਵੇ ਤਾਂ ਇਹ ਜਤਿੰਦਰ ਜੇ ਮਨਹਾਸ ਵਰਗਿਆਂ ਦੇ ਅੱਜ ਮੇਰੇ ਕੋਲ ਸਨਮਾਨ ਇਹਨਾਂ ਨੇ ਸਰ ਰਣਜੀਤ ਸਿੰਘ ਖੰਨੇ ਸਾਹਿਬ ਨੇ ਸਨਮਾਨ ਕੀਤਾ ਅੱਜ। ਇਹ ਬੜੀ ਸ਼ਲਾਘਾ ਵਾਲੀ ਗੱਲ ਹੈ। ਮੇਰੇ ਖਿਆਲ 'ਚ ਇਸ ਬੰਦੇ ਦਾ ਸਨਮਾਨ ਤਾਂ ਮੇਰੇ ਖਿਆਲ 'ਚ ਦੁਆਬਾ ਰਾਜਪੂਤ ਭਾਈਚਾਰੇ ਨੇ ਹੁਣ ਜੋ ਕੁਛ ਕਰਮ ਕਰ ਰਹੇ, ਜੋ ਕੰਮ ਕਰ ਰਹੇ ਆ ਪੰਜਾਬ ਦੇ ਲਈ, ਵਿਸ਼ਵ ਦੁਆਬਾ ਰਾਜਪੂਤ ਭਾਈਚਾਰੇ ਦੇ ਲਈ, ਉਹਨਾਂ ਦੇ ਨਾਲ ਉਹਨਾਂ ਨੂੰ ਕੋਈ ਅਵਾਰਡ ਨਹੀਂ ਮਿਲ ਰਿਹਾ। ਅੱਜ ਜਿਹੜਾ ਅਵਾਰਡ, ਇਹੀ ਅਵਾਰਡ ਚਾਹੁੰਦੇ ਆ ਜਿਹੜਾ ਇਹਨਾਂ ਨੂੰ ਅੱਜ ਦਿੱਤਾ ਗਿਆ। ਜੇ ਦੁਆਬੇ ਦੀ ਗੱਲ ਕਰੀਏ ਤਾਂ ਪੂਰੇ ਪੰਜਾਬ ਦੇ ਵਿੱਚੋਂ ਦੁਆਬਾ ਸਭ ਤੋਂ ਅਗੇਰੇ ਹੈ। ਜੇ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਜਿਹੜੇ ਪੰਜਾਬ ਦੇ ਵਿੱਚੋਂ ਦੁਆਬੇ ਦੇ ਜ਼ਿਆਦਾਤਰ ਲੋਕ ਹੈ, ਚਾਹੇ ਉਹ ਯੂਥ ਹੋਵੇ, ਉਹ ਲਗਾਤਾਰ ਵਿਦੇਸ਼ ਵੱਲ ਨੂੰ ਜਾ ਰਿਹਾ ਹੈ। ਪਰ ਮੇਰਾ ਸਵਾਲ ਹੈ ਕਿ
ਜਿਹੜੇ ਲਗਾਤਾਰ ਨੌਜਵਾਨ ਨੇ, ਜਿਹੜੀਆਂ ਮੁਟਿਆਰਾਂ ਧੀਆਂ ਨੇ, ਉਹ ਲਗਾਤਾਰ ਵਿਦੇਸ਼ ਦੇ ਵੱਲੋਂ ਆਪਣਾ ਜਾਣ ਦਾ ਰੁਝਾਨ ਕਿਉਂ ਰੱਖਦੀਆਂ ਨੇ? ਇੱਥੇ ਸਰਕਾਰਾਂ ਮਾੜੀਆਂ ਨੇ ਜਾਂ ਫਿਰ ਅਸਲ ਦੇ ਵਿੱਚ ਕਿਹੜੇ ਪ੍ਰਬੰਧ ਦੇ ਵਿੱਚ ਗਿਰਾਵਟ ਆਈ ਲੱਗਦਾ ਹੈ? ਇੱਥੇ ਜਿਹੜੀ ਸਰਕਾਰਾਂ ਕੋਈ ਵੀ ਆਉਣ, ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਵੇ, ਚਾਹੇ ਉਹ ਕਾਂਗਰਸ ਦੀ ਸਰਕਾਰ ਆਵੇ, ਸਾਰੇ ਹੀ ਇੱਕੋ ਹੀ ਜਿਹੜਾ ਇਹਨਾਂ ਦਾ ਹੈਗਾ, ਬੱਚਿਆਂ ਦਾ ਸਹੀ ਮਾਇਨੇ 'ਚ ਇੱਥੇ ਭਵਿੱਖ ਨਹੀਂ। ਉਹਦਾ ਕਾਰਨ ਕੀ ਆ? ਮੈਂ ਵੀ ਕੈਨੇਡਾ 1 ਸਾਲ ਰਹਿਣ ਦਾ ਮੌਕਾ ਮੈਨੂੰ ਮਿਲਿਆ। ਮੈਂ 1 ਸਾਲ ਕੈਨੇਡਾ ਰਿਹਾ, ਉੱਥੇ ਦੇਖਿਆ ਜੋ ਹਾਲਾਤ ਇੱਥੇ ਦੇ ਇਸ ਵੇਲੇ ਬਣ ਚੁੱਕੇ ਨੇ। ਅਦਰਵਾਈਜ਼ ਸਾਡਾ ਸੋਨੇ ਦੀ ਚਿੜੀ ਕਹਿਣ ਵਾਲਾ ਇੱਕ, ਅਸੀਂ ਕਹਿੰਦੇ ਸੀ ਪੰਜਾਬ ਸੋਨੇ ਦੀ ਚਿੜੀ ਆ, ਪਰ ਜੇ ਸੋਨੇ ਦੀ ਚਿੜੀ ਪੰਜਾਬ ਸੀਗੀ ਤਾਂ ਉਹ ਬੱਚੇ ਸਾਡੇ ਜਿਹੜੇ ਮੋਬਿਲਾਈਜ਼ ਹੋ ਰਹੇ ਆ, ਬੱਚੇ ਮਾਈਗ੍ਰੇਟ ਹੋ ਰਹੇ ਆ, ਉਹ ਕਿਉਂ ਹੋ ਰਹੇ ਆ? ਉਹ ਗੱਲ ਠੀਕ ਆ, ਪੇਰੈਂਟਸ ਵੀ ਉੱਥੇ ਕੁਛ ਨਹੀਂ ਕਰ ਸਕਦੇ ਕਿਉਂਕਿ ਇੱਥੇ ਦਾ ਹਾਲਾਤ ਹੀ ਇੱਥੇ ਇੰਨੇ ਮਾੜੇ ਹੋ ਚੁੱਕੇ ਆ। ਇੰਨੇ ਕੋਈ ਨੌਕਰੀ ਨਹੀਂ, ਕੋਈ ਨੌਕਰੀਆਂ ਸਾਰੀਆਂ ਕਰੀ ਜਾਂਦੇ ਆ ਵੀ ਆਹ ਦਿਆਂਗੇ ਉਹ ਦਿਆਂਗੇ, ਪਰ ਉਹ ਕਿਸੇ ਢੰਗ ਨਾਲ ਜਿਹੜੇ ਬੱਚੇ 90% ਮਾਰਕਸ ਲੈ ਕੇ ਬੈਠੇ ਆ, ਉਹ ਬੱਚੇ ਇੱਥੇ ਬਿਲਕੁਲ ਕੋਈ ਉਹਨਾਂ ਦਾ ਭਵਿੱਖ ਹੀ ਉਹਨਾਂ ਨੂੰ ਬਾਹਰ ਅਮਰੀਕਾ ਕੈਨੇਡਾ ਬਾਹਰ ਫੋਰਨ 'ਚ ਹੈਗਾ। ਜਿੰਨੇ ਵੀ ਬੱਚੇ ਬਾਹਰ ਜਾਣਾ ਚਾਹੁੰਦੇ ਆ ਨਾ, ਉਹ ਅਸੀਂ ਵੀ, ਮੈਂ ਵੀ ਦੇਖ ਕੇ ਆਇਆ ਉੱਥੇ, ਅਸੀਂ ਇਹ ਫੀਲ ਕਰਦੇ ਹਾਂ ਅਗਰ ਤੁਸੀਂ ਆਪਣੇ ਬੱਚਿਆਂ ਦਾ ਭਵਿੱਖ ਬਣਾਉਣਾ ਤਾਂ ਆ ਜੋ ਹਾਲਾਤ ਦੇ ਮੁਤਾਬਕ ਆ, ਤਾਂ ਉਹ ਬੱਚਿਆਂ ਦੀ ਸਹੀ ਸੋਚ ਹੈ ਔਰ ਮਾਪਿਆਂ ਦੀ ਵੀ ਸਹੀ ਸੋਚ ਹੈ, ਕਿਉਂਕਿ ਹਰ ਬੰਦਾ ਚਾਹੁੰਦਾ ਵੀ ਅਸੀਂ ਆਪਣੇ ਬੱਚੇ ਨੂੰ ਚੜ੍ਹਦੀ ਕਲਾ 'ਚ ਦੇਖੀਏ। ਜੇ ਸਰਕਾਰਾਂ ਦੀ ਗੱਲ ਲਈਏ ਤਾਂ ਉਹਨੇ ਸਮੇਂ ਅਨੁਸਾਰ ਜਿਹੜਾ ਪੰਜਾਬ ਦੇ ਲੋਕਾਂ ਨੂੰ ਇੱਕ ਤਰ੍ਹਾਂ ਦੇ ਨਾਲ ਨੁਕਰੇ ਲਾਇਆ, ਪਰ ਇਸ ਵਾਰ ਕਿਸਾਨੀ ਅੰਦੋਲਨ ਨੇ ਦੱਸ ਦਿੱਤਾ, ਰਾਜਸੀ ਪਾਰਟੀਆਂ ਨੂੰ ਜਿਹੜਾ ਸੀ ਖਮਿਆਜ਼ਾ ਭੁਗਤਣਾ ਪੈ ਗਿਆ ਜਦੋਂ ਉਹਨਾਂ ਦਾ ਪਿੰਡਾਂ ਦੇ ਵਿੱਚ ਵਿਰੋਧ ਹੋਇਆ, ਜਦੋਂ ਲੋਕਾਂ ਨੇ ਧੱਕੇ ਮਾਰ ਕੇ ਆਪਣੇ ਪਿੰਡਾਂ ਦੇ ਵਿੱਚੋਂ ਕੱਢਿਆ। ਕਿ ਲੋਕ ਜੇ ਲਾਮਬੰਦ ਹੋਣ ਤਾਂ ਕੀ ਪੰਜਾਬ ਦੇ ਵਿੱਚ ਬਦਲਾਅ ਨਹੀਂ ਆ ਸਕਦਾ? ਆ ਸਕਦਾ, ਬਿਲਕੁਲ ਆ ਸਕਦਾ। ਮੈਂ ਇੱਕ ਗੱਲ ਬਹੁਤ, ਚਾਹੇ ਮੈਂ ਪਾਰਟੀ ਪੱਧਰ ਤੋਂ ਉੱਚੇ ਉੱਠ ਕੇ ਗੱਲ ਕਰਦਾ, ਜੋ ਅੱਜ ਸਾਡੇ ਮਾਨਯੋਗ ਮੁੱਖ ਮੰਤਰੀ ਸਰ ਚਰਨਜੀਤ ਸਿੰਘ ਚੰਨੀ ਜੀ ਕਰ ਰਹੇ ਆ, ਜੇ ਕਿਤੇ ਮੇਰੇ ਖਿਆਲ 'ਚ ਜਿਹੜਾ ਮੁੱਖ ਮੰਤਰੀ ਇਹੋ ਜਿਹੇ ਹਾਲਤ ਦੇ ਵਿੱਚ, ਸਭ ਕੁਝ ਉਹਨੂੰ ਪਤਾ, ਉਹ ਇੱਕ ਇਨਸਾਨ, ਆਮ ਇਨਸਾਨ ਸੀ, ਜਿਸ ਆਮ ਇਨਸਾਨ ਨੇ ਇੱਥੇ ਤੱਕ ਜੋ ਹੁਣ ਉਹ ਕਰ ਰਿਹਾ, ਮੇਰੀ ਅਕਲ ਦੇ ਮੁਤਾਬਕ ਜੇ ਇਹਨੂੰ ਸਹੀ ਸਮਝਿਆ ਜਾਵੇ ਤਾਂ ਮੇਰੇ ਖਿਆਲ 'ਚ ਇਹ ਇੱਕ ਬਹੁਤ ਵੱਡਾ ਯੋਗਦਾਨ ਹੋਏਗਾ ਬੱਚਿਆਂ ਲਈ ਵੀ, ਉਹਨਾਂ ਬੱਚਿਆਂ ਦੇ ਪੇਰੈਂਟਸ ਲਈ ਵੀ। ਤੁਸੀਂ ਸੀਐਮ ਚੰਨੀ ਦੀ ਗੱਲ ਕੀਤੀ ਤਾਂ ਲੋਕਾਂ ਦਾ ਸ਼ਿਕਵਾ ਰਹਿੰਦਾ, ਜਿਹੜਾ ਬੁੱਧੀਜੀਵੀ ਵਰਗ ਹੈ ਉਹ ਆਮ ਕਰਕੇ ਗਿਲਾ ਕਰਦਾ ਹੈ ਕਿ ਜਿਹੜਾ ਕਾਂਗਰਸ ਆ, ਪੰਜਾਬ ਕਾਂਗਰਸ ਦੀ ਜਿਹੜੀ ਕਮਾਂਡ ਹੈ ਉਹ ਹਾਈ ਕਮਾਂਡ ਦੇ ਕੋਲੇ ਹੈ, ਜੋ ਹਾਈ ਕਮਾਂਡ ਇਸ਼ਾਰਾ ਕਰਦੀ ਹੈ ਉਹ ਪੰਜਾਬ ਸਰਕਾਰ ਕਰਦੀ ਹੈ। ਪਰ ਨਹੀਂ, ਇੱਦਾਂ ਨਹੀਂ। ਪਰ ਮੈਂ ਇਹ ਗੱਲ ਫੀਲ ਕਰਦਾ ਵੀ ਹਾਈ ਕਮਾਂਡ ਦਾ ਇਹ ਤਕਰੀਬਨ ਠੀਕ ਹੈ ਤੁਹਾਡੀ ਗੱਲ, ਵੀ ਹਾਈ ਕਮਾਂਡ ਦੇ ਆਧਾਰ 'ਤੇ ਜੋ ਵੀ ਹੁੰਦਾ ਰਹੇ, ਜੋ ਹਾਈ ਕਮਾਂਡ ਦਾ ਹੁਕਮ ਹੋਣਾ ਉਹ ਹੀ ਹੋਣਾ। ਪਰ ਨਹੀਂ, ਮੈਂ ਜੋ ਫੀਲ ਕਰਦਾ, ਜੋ ਮੈਂ ਫੀਲ ਕੀਤਾ, ਜੋ ਇਸ ਵਕਤ ਹੋ ਰਿਹਾ ਉਹ 'ਚ ਹਾਈ ਕਮਾਂਡ ਦੀ ਕੋਈ ਇੰਟਰਫੇਰੈਂਸ ਇਸ ਵੇਲੇ ਨਹੀਂ। ਜੋ ਚਰਨਜੀਤ ਸਿੰਘ ਚੰਨੀ ਕਰ ਰਹੇ ਆ ਨਾ, ਉਹਨਾਂ ਇਸ ਵੇਲੇ ਹਾਈ ਕਮਾਂਡ ਦੀ ਕੋਈ ਉਹਨਾਂ 'ਤੇ ਬੋਝ ਨਹੀਂ। ਉਹਨਾਂ ਦਾ ਸਿਰਫ ਥੱਲੇ ਗ੍ਰਾਸ ਰੂਟ 'ਚ ਕੰਮ ਕੀਤਾ। ਔਰ ਉਹ ਜੇ ਇਸ ਢੰਗ ਨਾਲ, ਮੈਂ ਆਪਣੇ ਵੱਲੋਂ ਕਿਹਾ ਵੀ ਪਾਰਟੀ ਪੱਧਰ ਤੋਂ ਉੱਚਾ ਉੱਠ ਕੇ ਜੇ ਇਸ ਢੰਗ ਨਾਲ ਉਹ ਲੱਗੇ ਰਹਿਣ ਤਾਂ ਮੇਰੇ ਖਿਆਲ 'ਚ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਬੱਚੇ ਜਿਹੜੇ ਆ ਉਹ ਬਾਹਰ ਬਾਰੇ ਇੱਦਾਂ ਦਾ ਫੈਸਲਾ ਲੈਣ ਤੋਂ ਸੋਚਣਗੇ। ਪੰਜਾਬ ਦੇ ਜਿਹੜੇ ਸਰਗਰਮ ਨੌਜਵਾਨ ਹੈ ਉਹ ਆਮ ਕਰਕੇ ਰਾਜਸੀ ਪਾਰਟੀਆਂ ਦੇ ਉੱਪਰ ਤੰਜ ਕੱਸਦੇ ਆ। ਪਿਛਲੇ ਦਿਨੇ ਵੀ ਲੱਖਾ ਸਿਧਾਣਾ ਨੇ ਜਿਹੜਾ ਸੀਗਾ ਗੈਰ ਪੰਜਾਬੀਆਂ ਦੀ ਭਰਤੀ ਨੂੰ ਲੈ ਕੇ, ਜਿਹੜੇ ਪੰਜਾਬ ਤੋਂ ਬਾਹਰੀ ਜਿਹੜੇ ਪ੍ਰਵਾਸੀ ਨੌਜਵਾਨ ਸੀ ਉਹਨਾਂ ਨੂੰ ਸੀਐਮ ਸਿਕਿਉਰਿਟੀ ਦੇ ਵਿੱਚ ਲਾਇਆ ਗਿਆ, ਤਾਂ ਲੱਖਾ ਸਿਧਾਣਾ ਨੂੰ ਕਿਤੇ ਨਾ ਕਿਤੇ ਖਮਿਆਜ਼ਾ ਭੁਗਤਣਾ ਪੈ ਜਾਂਦਾ ਹੈ, ਡਾਂਗਾਂ ਖਾਣੀਆਂ ਪੈ ਜਾਂਦੀਆਂ ਆ ਤੇ ਪੁਲਿਸ ਦੇ ਕੋਲੋਂ ਅਰੈਸਟ ਹੋਣਾ ਪੈ ਜਾਂਦਾ ਹੈ। ਕੀ ਲੱਗਦਾ ਕਿ ਜੇ ਸੀਐਮ ਚੰਨੀ ਜਿਹੜੇ ਇਸ ਤਰ੍ਹਾਂ ਦੇ ਸੰਵੇਦਨਸ਼ੀਲ ਮਸਲੇ ਨੇ ਜਿਹੜੇ ਪੰਜਾਬ ਦੇ ਨਾਲ ਜੁੜੇ ਹੋਏ ਨੇ, ਕਿਉਂਕਿ ਪੰਜਾਬ ਦਾ ਨੌਜਵਾਨ ਲਗਾਤਾਰ ਸੜਕਾਂ ਦੇ ਉੱਪਰ ਹੈ ਰੁਜ਼ਗਾਰ ਦੇ ਲਈ, ਤੇ ਕੀ ਲੱਗਦਾ ਕਿ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਇੱਕ ਸੰਵੇਦਨਸ਼ੀਲ ਮਸਲੇ ਨੇ ਉਹਨਾਂ ਦਾ ਕੀ ਹੱਲ ਨਹੀਂ ਕੀਤਾ ਜਾਣਾ ਚਾਹੀਦਾ ਕਿ ਬੈਠ ਕਰਕੇ? ਬਿਲਕੁਲ ਹੱਲ ਕੀਤਾ ਜਾਣਾ ਚਾਹੀਦਾ, ਔਰ ਉਹ ਹੱਲ ਕਰਨ ਦੇ ਇਸ ਵੇਲੇ ਬਿਲਕੁਲ ਉਹ ਉਹਨਾਂ ਨੂੰ ਜੋ ਵੀ ਉਹਨਾਂ ਨਾਲ ਕੋਈ ਸਲਾਹ ਮਸ਼ਵਰਾ ਕਰਦਾ, ਜੇ ਕੋਈ ਲੱਖਾ ਸਿਧਾਣਾ ਨਾਲ ਹੋਈ ਆ ਜਾਂ ਕਿਸੇ ਵੀ ਬੰਦੇ ਨਾਲ ਹੋਈ ਆ, ਚਾਹੇ ਉਹ ਗੈਂਗਸਟਰ ਸੀ, ਚਾਹੇ ਉਹ ਆਪਣੀ ਇੱਕ ਲਾਮਬੰਦ ਹੋ ਕੇ ਇੱਕ ਉਹ ਕੰਮ ਸਮਾਜ ਸੇਵਾ ਕਰਨਾ ਚਾਹੁੰਦੇ ਆ, ਮੇਰੇ ਖਿਆਲ 'ਚ ਚਰਨਜੀਤ ਸਿੰਘ ਚੰਨੀ ਜਿਹੜੇ ਮੁੱਖ ਮੰਤਰੀ ਆ ਉਹ ਇੱਦਾਂ ਦਾ ਸਟੈਪ ਨਹੀਂ। ਹਾਲਾਂਕਿ ਹੁਣ ਦੇਖੋ ਕਿੰਨੇ ਅੱਛੇ ਸਟੈਪ ਲੈ ਰਹੇ ਆ ਉਹ, ਕੋਈ ਕੇਸ ਪਰਚੇ ਰਜਿਸਟਰ ਜਿੰਨੇ ਵੀ ਹੋਏ ਸੀ ਜਾਂ ਉਹ ਕਿਸਾਨੀ ਮਸਲੇ ਦੇ ਅੰਦੋਲਨ ਦੇ ਪਰਚੇ ਸੀ ਉਹ ਸਾਰੇ ਉਹਨਾਂ ਨੇ ਰੱਦ ਕੀਤੇ ਆ। ਜੇ ਹੁਣ ਇੱਦਾਂ ਦੇ ਮਾਹੌਲ ਦੇ ਵਿੱਚ ਉਹ ਲੱਗੇ ਰਹੇ ਤਾਂ ਮੇਰੇ ਖਿਆਲ 'ਚ ਚਾਹੇ ਉਹ ਹਰ ਵਰਗ ਦਾ
ਬੰਦਾ ਇਸ ਗੱਲ ਨਾਲ ਉਹਨਾਂ ਨਾਲ ਸਹਿਮਤ ਹੋਊਗਾ। ਜੇ ਲੱਖਾ ਸਿਧਾਣਾ ਦੀ ਗੱਲ ਤੁਸੀਂ ਕੀਤੀ ਆ, ਠੀਕ ਹੈ, ਉਹ ਆਪਣੇ ਢੰਗ ਨਾਲ ਬਹੁਤ ਅੱਛਾ ਕੰਮ ਕਰ ਰਹੇ ਆ, ਉਹ ਸਾਰਿਆਂ ਨੇ ਕੰਮ ਕਰ ਰਹੇ। ਕਿਸਾਨੀ ਅੰਦੋਲਨ ਨਹੀਂ ਕਰਨੇ। ਫਿਰ ਜਿਹੜੀ ਤੁਸੀਂ ਕੁਐਸਚਨ ਕੀਤਾ ਵੀ ਕਿਸਾਨੀ ਅੰਦੋਲਨ ਦੇ ਵਿੱਚ ਬਹੁਤ ਕੁਝ ਸਿੱਖਿਆ ਲੋਕਾਂ ਨੇ। 1 ਸਾਲ ਦੇ ਵਿੱਚ ਕਿਸਾਨੀ ਅੰਦੋਲਨ ਨੇ ਬਹੁਤ ਕੁਝ ਸਿਖਾਤਾ, ਸਰਕਾਰਾਂ ਨੂੰ ਵੀ ਸਿਖਾਤਾ। ਸਾਰੇ ਲਾਮਬੰਦ ਇਸ ਕਰਕੇ ਹੁੰਦੇ ਆ, ਚਾਹੇ ਉਹ ਅਕਾਲੀ ਦਲ ਹੋਵੇ, ਚਾਹੇ ਕਾਂਗਰਸ ਹੋਵੇ, ਉਹ ਚਾਹੇ ਆਮ ਆਦਮੀ ਪਾਰਟੀ ਹੋਵੇ, ਉਹ ਜਿਹੜੀ ਉਹ ਇੱਕ ਲਾਮਬੰਦ ਹੋ ਕੇ ਕੰਮ ਕਰਨ ਨੂੰ ਤਿਆਰ ਮਹਿਸੂਸ ਕਰਦੇ ਆ ਵੀ ਸਾਨੂੰ ਇਹ ਕਰਨਾ ਚਾਹੀਦਾ ਜੋ ਕਿਸਾਨੀ ਅੰਦੋਲਨ 'ਚ ਉਹਨਾਂ ਨੇ ਸੰਤਾਪ ਭੋਗਿਆ। ਰਾਜਸੀ ਪਾਰਟੀਆਂ ਦਾ ਲੱਗਦਾ ਕਿ ਹੁਣ ਪੈਂਤੜਾ ਬਦਲੂ। ਜਿਸ ਤਰ੍ਹਾਂ ਪੰਜਾਬ ਦੇ ਲੋਕ ਸੀ ਜਿਹੜੇ ਉਹ ਪੂਰੀ ਦੁਨੀਆ ਨੂੰ ਇੱਕ ਤਰ੍ਹਾਂ ਦੇ ਨਾਲ ਅੰਨ ਵੰਡਦੇ ਸੀਗੇ, ਉਹਨਾਂ ਦੀ ਮਦਦ ਕਰਦੇ ਸੀ, ਚਾਹੇ ਉਹ ਖਾਲਸਾ ਏਡ ਵਰਗੀਆਂ ਜਿਹੜੀਆਂ ਸਿੱਖ ਸੰਸਥਾਵਾਂ ਹੋਣ। ਤਾਂ ਹੁਣ ਕੀ ਲੱਗਦਾ ਕਿ ਜਿਹੜੇ ਪੰਜਾਬ ਦੇ ਲੋਕ ਹੈ ਕਿ ਉਹ ਰਾਜਸੀ ਪਾਰਟੀਆਂ ਦੇ ਜਿਹੜੇ ਲੌਲੀਪੌਪ ਦਿੱਤੇ ਜਾਂਦੇ ਉਹੀ ਲੈ ਕੇ ਬੈਠ ਜਾਣਗੇ, ਜਾਂ ਫਿਰ ਜਿਹੜੀਆਂ ਅਸਲੀ ਪੰਜਾਬ ਦੀਆਂ ਹਕੀਕੀ ਮੰਗਾਂ ਨੇ, ਕੁਦਰਤੀ ਸਰੋਤ ਜਿਹੜੇ ਪੰਜਾਬ ਦੇ ਪਾਣੀ ਹੈ, ਉਹਨਾਂ ਦੀਆਂ ਅਸਲੀ ਮੰਗਾਂ ਨੇ, ਉਹਨਾਂ ਨੂੰ ਲੈ ਕੇ ਲਾਮਬੰਦ ਹੋਣਗੇ, ਸਰਕਾਰਾਂ ਨੂੰ ਸਵਾਲ ਕਰਨਗੇ? ਬਿਲਕੁਲ ਕਰਨਗੇ। ਔਰ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਵੀ ਜਿੱਦਾਂ ਮੇਰੇ ਨਾਲ ਆਪਣੇ ਭਾਗਪੁਰ ਸਾਹਿਬ ਬੈਠੇ ਖੜੇ ਆ ਮੇਰੇ ਨਾਲ, ਕਿਉਂਕਿ ਇਹ ਸਾਡੇ ਮਿਲਕਫੈਡ ਨੇ ਜੋ ਇਹਨਾਂ ਨੇ ਮਿਲਕਫੈਡ ਦੇ ਕੰਮ ਕੀਤਾ। 2 ਸਾਲ ਮਿਲਕਫੈਡ ਦੇ ਚੇਅਰਮੈਨ ਰਹੇ ਆ, 2 ਟਰਮਾਂ ਰਹੇ ਆ, 2 ਟਰਮਾਂ ਇਹ ਮਿਲਕਫੈਡ ਦੇ ਚੇਅਰਮੈਨ ਰਹੇ ਆ। ਔਰ ਇਹਨਾਂ ਨੇ ਜੇ ਇਹ ਚਾਹੁੰਦੇ ਆ ਵੀ ਮੈਂ ਕੋਈ ਵਰਕ ਕਰਨਾ ਚਾਹੁੰਦਾ, ਇਹ 2019 ਦੇ ਵਿੱਚ ਕਾਂਗਰਸ 'ਚ ਆਏ, ਅਕਾਲੀ ਦਲ 'ਚੋਂ ਕਾਂਗਰਸ 'ਚ ਆ ਗਏ ਸੀ। ਹੁਣ ਇਹ 2 ਸਾਲ ਆਪਣੀ ਬੱਚੀ ਦੀ ਸਿਹਤ ਕਰਕੇ ਬਾਹਰ ਚਲੇ ਗਏ ਸੀ, ਹੁਣ ਇਹ ਆਏ ਆ। ਅਸੀਂ ਇਹਨਾਂ ਨੂੰ ਕਹਿੰਦੇ ਆ ਵੀ ਤੁਹਾਡੇ ਵਰਗੇ ਬੰਦਿਆਂ ਦੀ ਲੋੜ ਸੀ ਕਿ ਉਹ ਕਰਪਸ਼ਨ ਦੇ ਅਗੇਂਸਟ ਇਹ। ਔਰ ਜੇ ਅਸੀਂ ਅਜਮੇਰ ਸਿੰਘ ਭਾਗਪੁਰ ਦੀ ਗੱਲ ਕਰੀਏ ਤਾਂ ਜੇ ਹੁਣ ਇਹੋ ਜਿਹੀਆਂ ਸ਼ਖਸੀਅਤਾਂ ਜਿਹੜੀਆਂ ਚਾਹੁੰਦੀਆਂ ਵੀ ਮੈਨੂੰ ਕੋਈ ਕੰਮ ਮਿਲੇ, ਮੈਂ ਕੋਈ ਵਰਕ ਕਰ ਸਕਾਂ, ਜਾਂ ਮੈਂ ਕਿਤੇ ਸਮਰਪਿਤ ਹੋਵਾਂ, ਕਿਸੇ ਕੰਮ ਆ ਸਕਾਂ। ਲੱਖਾ ਸਿਧਾਣਾ ਜਿੰਨੇ ਬੰਦੇ ਹੈਗੇ ਆ, ਜਿੰਨੇ ਬੋਲਣ ਵਾਲੇ ਆ, ਉਹ ਜੇ ਅੱਜ ਕਾਂਗਰਸ ਪਾਰਟੀ ਇਹ ਚਾਹੂਗੀ ਵੀ ਸਰ ਅਜਮੇਰ ਸਿੰਘ ਭਾਗਪੁਰ ਵਰਗੇ ਬੰਦਿਆਂ ਦੀ ਲੋੜ ਆ, ਤਾਂ ਜੇ ਲੋੜ ਆ, ਜੇ ਚਰਨਜੀਤ ਸਿੰਘ ਚੰਨੀ ਹੁਣਾਂ ਨੂੰ ਜਾਂ ਕਿਸੇ ਵੀ ਸਟੇਜ 'ਤੇ ਆ ਕੇ ਇੱਦਾਂ ਦੇ ਬੰਦਿਆਂ ਦੀ ਵਰਕਰਾਂ ਦੀ ਲੋੜ, ਜੇ ਗ੍ਰਾਸ ਰੂਟ ਤੋਂ ਵਰਕਰਾਂ ਨੂੰ ਚੱਕਣਾ ਸ਼ੁਰੂ ਕਰਨਗੇ ਤਾਂ ਮੇਰੇ ਖਿਆਲ 'ਚ ਕੋਈ ਦਿਨ ਦੂਰ ਨਹੀਂ ਜਿੱਦਣ ਇਹ ਬਹੁਤ ਵਧੀਆ ਢੰਗ ਨਾਲ ਇਹ ਸਿਸਟਮ ਬਣ ਸਕਦਾ। ਭਾਗਪੁਰਾ ਸਾਹਿਬ ਦੇ ਨਾਲ ਗੱਲਬਾਤ ਕਰ ਲੈਂਦੇ। ਭਾਗਪੁਰਾ ਸਾਹਿਬ, ਤੁਸੀਂ ਵੀ ਗੌਰਮੈਂਟ ਜੌਬ ਕੀਤੀ, ਹੁਣ ਉਸ ਤੋਂ ਬਾਅਦ ਵਿਦੇਸ਼ ਵੀ ਜਾ ਕੇ ਆਏ ਹੋ। ਅੱਜ ਦੇ ਪੰਜਾਬ ਦੇ ਜਿਹੜੇ ਹਾਲਾਤ ਹੈ ਉਹਨਾਂ ਨੂੰ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ? ਜਿਹੜੇ ਅੱਜ ਦੇ ਹਾਲਾਤ ਨੇ ਨਾ, ਇਹਦੇ ਹਾਲਾਤ ਬਾਰੇ ਤਾਂ ਤੁਹਾਨੂੰ ਵੈਸੇ ਸਾਡੇ ਪਰਿਵਾਰ ਸਾਹਿਬ ਕਾਫੀ ਦੱਸ ਚੁੱਕੇ ਨੇ। ਬਹੁਤ ਹੀ ਨਾਜ਼ੁਕ ਨੇ, ਬਹੁਤ ਹੀ ਨਾਜ਼ੁਕ ਨੇ। ਕਿਹੜੀਆਂ ਗੱਲਾਂ ਨੂੰ ਲੈ ਕੇ? ਹਰ ਪੱਖ ਤੋਂ ਹੀ ਨਾਜ਼ੁਕ ਨੇ। ਪਹਿਲੀ ਗੱਲ ਤਾਂ ਜਿਸ ਸਟੇਟ ਦੀ, ਦੇਸ਼ ਦੀ ਐਜੂਕੇਸ਼ਨ ਤਬਾਹ ਹੋ ਰਹੀ ਆ, ਹੈਲਥ ਤਬਾਹ, ਦੋਨੇ ਪਾਸੇ ਕੋਈ ਸਿਸਟਮ ਹੈ ਹੀ ਨਹੀਂ ਗਾ। ਤੈਸ਼ ਨਾਲ ਹੋ ਚੁੱਕਿਆ, ਉਹ ਦੇਸ਼, ਉਹ ਸੂਬਾ, ਉਹ ਸਮਾਜ ਤਰੱਕੀ ਨਹੀਂ ਕਰ ਸਕਦਾ। ਹੈਲਥ ਜਿਹੜੀ ਹੈਗੀ ਆ ਸੁਪਰੀਮ ਆ, ਇਹਦੇ ਵਿੱਚ ਅੰਦਰੇ ਰੱਬ ਵਸਦਾ। ਸਾਡੇ ਅੰਦਰ ਹੈ ਜਿਹੜਾ ਹੈਗਾ ਨਾ ਆਤਮਾ, ਇਹ ਪਰਮਾਤਮਾ। ਜੋ ਅਸੀਂ ਸਾਡੀ ਕੌਂਸ਼ੀਅਸ ਅਲਾਉ ਨਹੀਂ ਕਰਦੀ, ਸਾਡਾ ਮਨ ਖੁਸ਼ ਨਹੀਂ ਹੈਗਾ, ਅਤੇ ਗੁਰੂ ਨਾਨਕ ਪਾਤਸ਼ਾਹ ਦੇ ਮਿਸ਼ਨ ਦੇ ਮੁਤਾਬਕ ਫਿਰ ਇੱਥੇ ਫਿਰ ਦੁਨੀਆ ਦੀ ਕੋਈ ਤਾਕਤ ਨਹੀਂ ਤੁਹਾਨੂੰ ਸਿਸਟਮ ਨੂੰ ਕਾਮਯਾਬ ਵਧੀਆ ਬਣਾ ਸਕੇ। ਇਹ ਦੋਨਾਂ ਉੱਤੇ ਦੇਣ ਦੀ ਲੋੜ ਆ, ਜਿਸ ਕਰਕੇ ਲੋਕ ਜਿਹੜੇ ਹੈ ਨੇ ਉਹ ਬਾਹਰ ਨੂੰ ਜਾ ਰਹੇ ਨੇ ਅਤੇ ਇੱਥੇ ਉਹਨਾਂ ਨੂੰ ਲਵਾਰਸ ਮਹਿਸੂਸ ਕਰ ਰਹੇ ਨੇ ਸਾਰੇ। ਔਰ ਇੱਥੋਂ ਤੱਕ ਮੈਂ ਕਹਿ ਸਕਦਾ ਵੀ ਜਿਹੜੀ ਖਾਸ ਕਰਕੇ ਸਾਡੀ ਸਟੇਟ ਦੀ ਹਾਲਤ ਆ ਜਿਹੜੀ, ਉਹ ਤਾਂ ਮੇਰਾ ਖਿਆਲ ਹੈ ਵੀ ਇਹਨਾਂ ਸਾਰੇ ਸਾਡੀ ਜਿਹੜੀ ਹੈਗੀ ਇੱਕ ਡੈੱਡ ਬੋਡੀ ਬਣ ਚੁੱਕੀ ਆ, ਇੱਕ ਪਿੰਜਰ ਆ ਇਸ ਟਾਈਮ। ਸਾਰੀਆਂ ਸਿਆਸੀ ਪਾਰਟੀਆਂ ਨੇ, ਮੈਂ ਓਵਰਆਲ ਪਾਰਟੀ ਹਰ ਲੈਵਲ ਤੋਂ ਉੱਪਰ ਉੱਠ ਕੇ ਕਹਿਣਾ, ਅਸੀਂ ਤਾਂ 15-20 ਸਾਲ ਵੀ ਅਸੀਂ ਬੜਾ ਰੌਲਾ ਪਾਇਆ। ਮੈਂ ਇਹਦੇ ਚੇਅਰਮੈਨ ਹੁੰਦੇ ਹੋਏ ਵੀ ਪਿੰਡਾਂ 'ਚ ਜਾ ਕੇ ਵੀ ਸਿਸਟਮ ਨੂੰ ਸੁਧਾਰ ਦੀ ਕੋਸ਼ਿਸ਼ ਕੀਤੀ ਆ ਵੀ ਖੂਨ ਝੂਸ ਲਿਆ ਦਾ ਛੱਡੇ ਕੱਖ ਨਹੀਂ 'ਚ ਇਸ ਟਾਈਮ ਪਿੰਜਰ ਨਜ਼ਰ ਆ ਰਿਹਾ। ਔਰ ਉਹ ਪਿੰਜਰ ਨੂੰ ਵੀ ਇਹ ਕਹਿੰਦੇ ਵੀ ਅਸੀਂ ਸਾਈਡ 'ਤੇ ਕਰ ਦਈਏ। ਫਿਰ ਕਿਹਦੇ ਕੀ ਕਰਨਗੇ, ਕਿੱਥੋਂ ਰਾਜ ਕਰਨਗੇ, ਕਿਹਦੇ ਕਰਨਗੇ? ਜਦੋਂ ਸਭ ਤੋਂ ਵੱਡੀ ਕਿੰਨੀ ਵੱਡੀ ਤਰਾਸਦੀ ਆ, ਜਿਹੜਾ ਸਾਡਾ ਬ੍ਰੇਨ ਆ, ਯੂਥ ਆ, ਉਹ ਸਾਰਾ ਹੀ ਬਾਹਰ ਜਾ ਰਿਹਾ, ਇੱਥੇ ਰਹਿ ਹੀ ਕੋਈ ਨਹੀਂ ਰਿਹਾ। ਤੁਸੀਂ ਬਾਹਰ ਜਾ ਕੇ ਦੇਖੋ, ਤੁਸੀਂ ਕਹੋਗੇ ਪੰਜਾਬ ਤਾਂ ਹੈ ਹੀ ਇੱਥੇ ਆ, ਇੱਥੇ ਹੈ ਹੀ ਕੁਛ ਨਹੀਂ ਗਾ। ਅਤੇ ਫਿਰ ਅਸੀਂ ਕਿੱਥੋਂ ਤਰੱਕੀ ਕਰ ਸਕਦੇ ਹਾਂ? ਜਦੋਂ ਮੈਂ ਸਭ ਤੋਂ ਵੱਡੀ ਗੱਲ ਤਾਂ ਇਹ ਆ, ਜੋ ਮੇਰੀ ਆਪਣੀ ਸੋਚ ਆ, ਜਿੰਨਾ ਚਿਰ ਯੂਥ ਬਾਹਰ ਜਾਣ ਤੋਂ ਨਹੀਂ ਬੰਦ ਹੁੰਦਾ, ਉਹਨਾਂ ਨੂੰ ਇੱਥੇ ਰੁਜ਼ਗਾਰ ਨਹੀਂ ਦਿੱਤੇ ਜਾਂਦੇ। ਸਾਰੇ ਡਿਪਾਰਟਮੈਂਟ ਖਾਲੀ ਪਏ ਨੇ। ਮੇਰਾ ਸਹਿਕਾਰਤਾ ਸਿਸਟਮ ਸੀ, ਲੱਖਾਂ ਪੋਸਟਾਂ ਖਾਲੀ ਪਈਆਂ ਨੇ, ਸਾਰੇ ਮਿਲਕਫੈਡ ਖਾਲੀ ਪਿਆ, ਮਾਰਕਫੈਡ ਖਾਲੀ ਪਿਆ, ਕੌਣ ਬੈਂਕਾਂ ਸਾਰੀਆਂ ਖਾਲੀ ਪਈਆਂ ਨੇ, ਸਿਸਟਮ ਹਰ ਚੀਜ਼ ਦਾ ਅਦਾਰਾ ਇਹ ਖਾਲੀ ਪਿਆ। ਅਤੇ ਲੱਖਾਂ ਅਰੇ ਇਸ ਅਦਾਰਿਆਂ ਦਾ ਸਰਕਾਰ ਦੇ ਖਜ਼ਾਨੇ 'ਤੇ ਕੋਈ ਲੋੜ ਨਹੀਂ ਗਾ। ਮੈਂ ਉਹਦੇ ਐਜ ਚੇਅਰਮੈਨ ਵੀ ਕਹਿੰਦਾ ਰਿਹਾ
ਵੀ ਸਾਡੀ ਆਪ ਦੀ ਦੁਕਾਨਦਾਰੀ ਚੱਲਦੀ ਆ, ਅਸੀਂ ਆਪਦਾ ਮਾਰਕ ਬਣਾਉਂਦੇ ਆ, ਆਪਦੇ ਪ੍ਰੋਡਕਟ ਤਿਆਰ ਕਰਦੇ ਆ, ਮਿਲਕ ਤੋਂ ਹੁੰਦੇ ਨੇ ਜਾਂ ਕਿਸ ਤਰ੍ਹਾਂ ਵੀ ਹੁੰਦੇ, ਮਿਲਕ ਫੜਦੇ ਹੋ ਰਹੇ ਨੇ, ਮਾਰਕ ਫੜਦੇ ਹੋ ਰਹੇ ਨੇ, ਉਹ ਸਾਰੀ ਅਸੀਂ ਮਾਰਕੀਟ 'ਚ ਵੇਚਦੇ ਆ, ਉਹਦੀ ਮੰਡੀਕਰਨ ਕਰਦੇ ਆ, ਖਜ਼ਾਨੇ ਸਰਕਾਰ ਨੂੰ ਸਪੋਰਟ ਕਰਦੇ ਆ। ਫਿਰ ਭਰਤੀ ਕਿਉਂ ਨਹੀਂ ਹੋ ਰਹੀ ਇਹਦੀ? ਇਸ ਕਰਕੇ ਅੱਜ ਜੇ ਅਸੀਂ ਸਾਡਾ ਯੂਥ ਆ, ਜੇ ਅੱਜ ਅਸੀਂ ਯੂਥ ਨੂੰ ਨਾ ਸੰਭਾਲਿਆ ਫਿਰ ਅਸੀਂ ਤਰੱਕੀ ਨਹੀਂ ਕਰ ਸਕਦੇ। ਪਹਿਲਾਂ ਇਹ ਪੋਸਟਾਂ ਭਰਨ ਦੀ ਲੋੜ ਆ। ਮੈਂ ਉਸ ਦਿਨ ਤਰੱਕੀ ਸਮਝੂਗਾ ਜਿਹੜੀ ਪੰਜਾਬ ਸਰਕਾਰ ਆ, ਸਾਡੀ ਸਟੇਟ ਸਰਕਾਰ ਆ, ਕੋਈ ਵੀ ਹੋਵੇ, ਉਦੋਂ ਸਕਸੈਸਫੁਲ ਸਮਝਾਂਗੇ ਜਦੋਂ ਸਾਡਾ ਯੂਥ ਬਾਹਰ ਜਾਣ ਤੋਂ ਬੰਦ ਹੋ ਗਿਆ ਅਤੇ ਆ ਜਿਹੜੇ ਪਾਸਪੋਰਟ ਬਣ ਰਹੇ ਨੇ ਉਹ ਬਣਾਉਣੇ ਬੰਦ ਹੋ ਗਏ। ਅਤੇ ਅੱਜ ਤੁਸੀਂ ਦੇਖੋ ਕਿੱਡੀ ਵੱਡੀ ਸਾਡੀ ਤਰਾਸਦੀ ਆ, ਤੁਹਾਡੀਆਂ ਯੂਨੀਵਰਸਿਟੀਆਂ ਖਾਲੀ ਹੋ ਗਈਆਂ, ਕਾਲਜ ਖਾਲੀ ਹੋ ਗਏ, ਸਿਸਟਮ ਕਿੰਨਾ ਪ੍ਰਾਈਵੇਟਾਈਜੇਸ਼ਨ ਆਇਆ ਸੀਗਾ, ਪ੍ਰਾਈਵੇਟ ਬਣਿਆ, ਇਸ ਪ੍ਰਾਈਵੇਟ ਨੇ ਪੱਠਾ ਬਿਠਾਲਦਾ ਹੋਰ ਵੀ, ਅਤੇ ਸਰਕਾਰੀ ਸਿਸਟਮ ਤਹਿਸ-ਨਹਿਸ ਹੋ ਗਿਆ। ਸਰਕਾਰੀ ਸਿਸਟਮ ਸਟਰੋਂਗ ਕਰਨ ਦੀ ਲੋੜ ਆ, ਸਮਝ ਗਏ ਨਾ। ਔਰ ਕਿੱਡੀ ਸਭ ਤੋਂ ਵੱਡੀ ਤਰਾਸਦੀ ਇਹ ਆ, ਜਿਵੇਂ ਮੈਂ ਅਕਸਰ ਕਹਿ ਰਿਹਾ, ਉੱਥੇ ਕੈਨੇਡਾ ਵੀ TV ਚੈਨਲਾਂ 'ਤੇ ਮੈਂ ਕਿਹਾ ਵੀ ਸਾਡੀ ਜਿਹੜੀ ਡਿਗਰੀ ਸਿਸਟਮ ਆ, ਬੱਚੇ ਸਾਡੇ +2 ਡਿਗਰੀ ਉਹਨੂੰ ਡਿਗਰੀ ਸਮਝਣ ਲੱਗ ਗਏ ਵੀ +2 ਹੀ ਸਾਡੀ ਡਿਗਰੀ ਆ, +2 ਕੀਤੀ, ਆਈਲੈਟ ਕੀਤਾ, ਬਾਹਰ ਚੱਲੋ ਜਾਓ ਬਾਹਰ ਜੀ, ਕੋਈ ਡਿਗਰੀ ਡਾਕਟਰ ਬਣਨ ਨੂੰ ਤਿਆਰ ਨਹੀਂ, ਕੋਈ PCR ਬਣਨ ਨੂੰ ਤਿਆਰ ਨਹੀਂ, ਬਣਨ ਤਿਆਰ, ਕਿਉਂਕਿ ਉਹਨਾਂ ਦੀ ਕੈਪੈਸਿਟੀ ਤਾਂ ਖਤਮ ਹੋ ਗਈ। ਅਤੇ ਉੱਥੇ ਜਾ ਕੇ ਸਭ ਤੋਂ ਵੱਡੀ ਹੋਰ ਤਰਾਸਦੀ ਆ ਵੀ ਕੈਨੇਡਾ ਨੂੰ ਆਪਣੀ ਡਿਗਰੀ ਸਮਝ ਲਿਆ, ਕੈਨੇਡਾ ਨੂੰ ਹੀ ਆਪਣੀ ਡਿਗਰੀ ਸਮਝ ਲਿਆ। ਔਰ ਉਸ ਤੋਂ ਵੱਡੀ ਤਰਾਸਦੀ ਸਾਡੇ ਸਿਆਸੀ ਲੀਡਰਾਂ ਦੀ। ਅੱਛੇ ਅਸੀਂ ਤਾਂ ਕੈਨੇਡਾ ਸੀਗੇ, ਸੁਖਬੀਰ ਜੀ ਪਿੰਡਾਂ 'ਚ ਨਿਕਲੇ, ਸੁਖਬੀਰ ਬਾਦਲ ਨੇ ਅਨਾਊਂਸ ਕੀਤਾ ਵੀ ਅਸੀਂ 10 ਲੱਖ ਰੁਪਈਆ ਜਿਹੜਾ ਆਈਲੈਟ ਕਰਨ ਲਈ ਲੋਨ ਦਿਆਂਗੇ ਵਿਦਆਊਟ ਵਿਆਜ। ਮੈਂ ਕਿਹਾ ਲਾਂਤ, ਵੈਰੀ ਬੈਡ ਇਹ ਸਟੇਟ ਦੀ, ਇਹ ਬੱਚਿਆਂ ਦੀ ਜਿਨ੍ਹਾਂ ਨੂੰ ਲੋਨ 'ਤੇ ਪਾ ਰਹੇ ਨੇ ਪਹਿਲਾਂ ਤੋਂ ਹੀ। ਅੱਗੇ ਲੋਕ ਬਜ਼ੁਰਗ ਸਾਡੇ ਲੋਨ ਤੋਂ ਡਰਦੇ ਸੀ, ਕਰਜ਼ੇ ਤੋਂ। ਜਿਹੜਾ ਤੁਸੀਂ ਇਹ ਤਾਂ ਨਹੀਂ ਕਿਹਾ ਵੀ ਅਸੀਂ ਇਹਨਾਂ ਨੂੰ ਰੁਜ਼ਗਾਰ ਦਿਆਂਗੇ। ਕਿਤੇ ਨਾ ਕਿਤੇ ਇਹ ਨਹੀਂ ਹੋਇਆ ਕਿ ਪਹਿਲਾਂ ਉਹਨਾਂ ਨੇ ਜਿਹੜਾ ਸੀ ਕਣਕ ਦਾਲ ਵੰਡਤੀ, ਉਹਨਾਂ ਨੂੰ ਪਤਾ ਲੱਗ ਗਿਆ ਕਿ ਲੋਕਾਂ ਦੀ ਮਾਨਸਿਕਤਾ ਦਾ ਪਤਾ ਲੱਗ ਗਿਆ। ਬਾਅਦ ਵਿੱਚ ਉਹਨਾਂ ਨੇ ਇਹ ਸੋਚਿਆ ਕਿ ਚਲੋ ਇਹਨਾਂ ਨੂੰ ਪੈਸੇ ਦੇ ਦਿੰਦੇ ਆ ਕਿ ਜਿਹੜਾ ਪੰਜਾਬ ਛੱਡ ਕੇ ਕਿਤੇ ਬਾਹਰ ਜਾ ਕੇ ਆਪਣਾ ਵਸੇਬਾ ਕਰ ਸਕਣ, ਅਤੇ ਜਿਹੜਾ ਐਜੂਕੇਟਡ ਵਰਗ ਹੈ ਜਦੋਂ ਇਹ ਪੜ੍ਹ ਜਾਵੇਗਾ ਸਾਡੇ ਕੋਲੋਂ ਨੌਕਰੀਆਂ ਮੰਗੇਗਾ, ਸਾਨੂੰ ਸਵਾਲ ਕਰਨਗੇ, ਅਤੇ ਫਿਰ ਸਾਡੇ ਕੋਲ ਕੋਈ ਜਵਾਬ ਨਹੀਂ ਹੋਣਾ। ਇਹਦੇ ਨੂੰ ਇਹੀ ਚੰਗਾ ਕਿ ਇਹਨਾਂ ਨੂੰ ਬਾਹਰ ਭੇਜ ਦਈਏ। ਯੂ ਆਰ ਰਾਈਟ, ਤੁਸੀਂ ਬਿਲਕੁਲ ਸਹੀ ਕਿਹਾ। ਵਾਕਈ ਇਹੀ ਗੱਲ ਆ, ਉਹਨਾਂ ਦੀ ਸੋਚ ਇਹੀ ਖੜਿਆ ਵੀ ਸਾਨੂੰ ਤੰਗ ਪਰੇਸ਼ਾਨ ਨਾ ਕਰਨ, ਇਹਨਾਂ ਨੂੰ ਬਾਹਰ ਭੇਜੀ ਚਲੋ। ਬਾਅਦ 'ਚ ਡੰਮੀ ਨੇ, ਟੋਟਲੀ ਡੰਮੀ ਰਹੇ, ਅੱਜ ਵੀ ਡੰਮੀ ਨੇ, ਡੰਮੀ ਲੋਕਾਂ ਦੇ ਅਸੀਂ ਰਾਜ ਕਰਾਂਗੇ। ਉਹਨੂੰ ਯੈਸ ਮੈਨ ਚਾਹੀਦੇ ਨੇ, ਉਹਨਾਂ ਨੂੰ ਕਮਾਊ ਪੁੱਤ ਚਾਹੀਦੇ ਨੇ, ਉਹਨਾਂ ਨੂੰ ਕਮਾ ਕੇ ਕਰਪਸ਼ਨ ਕਰਕੇ ਉਹਨਾਂ ਨੂੰ ਦੇਣ। ਇਹ ਬਿਲਕੁਲ ਤੁਹਾਨੂੰ ਸਹੀ ਕਿਹਾ, ਹੋਏ ਇਹੀ ਕੁਛ ਰਿਹਾ ਹੈਗਾ, ਪਰ ਨਹੀਂ, ਪਰ ਇਹ ਸਭ ਅੱਛਾ ਨਹੀਂ ਹੈਗਾ। ਉਹਨਾਂ 'ਚ ਸਾਡਾ ਦੇਸ਼ ਤਰੱਕੀ ਨਹੀਂ ਕਰ ਸਕਦਾ ਜਿਨ੍ਹਾਂ 'ਚ ਅਸੀਂ ਆਪਣੇ ਯੂਥ ਨੂੰ ਸੰਭਾਲਾਂਗੇ, ਲੋਕਾਂ ਦੀ ਡਿਵੈਲਪਮੈਂਟ ਨਹੀਂ ਕਰਾਂਗੇ। ਸਭ ਤੋਂ ਵੱਡੀ ਗੱਲ ਤਾਂ ਤੁਸੀਂ ਦੇਖੋ ਮਰਜ਼ੀ ਦੇਖੋ, ਐਨੀ ਪਾਰਟੀ, ਜੋ ਵੀ ਪਾਰਟੀ ਆ, ਰੇਤਾਂ ਦੀ ਪਾਰਟੀ ਸਿਆਸਤ ਬਣ ਚੁੱਕੀ ਆ। ਸਰਦਾਰ ਸਾਹਿਬ, ਇੱਕ ਸਵਾਲ ਹੈ ਕਿ ਜੇ ਅਸੀਂ ਸੰਭਾਲਣ ਦੀ ਗੱਲ ਕਰਦੇ ਹਾਂ ਕਿ ਨੌਜਵਾਨਾਂ ਨੂੰ ਸੰਭਾਲਣ ਦੀ ਲੋੜ ਹੈ, ਨੌਜਵਾਨਾਂ ਦੇ ਕੋਲ ਅੱਜ ਉਸ ਤਰ੍ਹਾਂ ਦੇ ਅਦਾਰੇ ਨਹੀਂ ਜਿਹੜੇ ਚੰਗੀ ਸਿੱਖਿਆ ਮੁਹੱਈਆ ਕਰਵਾ ਸਕਣ। ਨੌਜਵਾਨ ਜਦੋਂ ਪੜ੍ਹਦਾ ਹੈ ਤਾਂ ਮਾਂ ਪਿਓ ਸੋਚਦੇ ਕਿ ਬੇਰੁਜ਼ਗਾਰ ਹੈ, ਇੱਥੇ ਨੌਕਰੀ ਨਹੀਂ ਮਿਲਣੀ, ਜਾਂ ਤਾਂ ਇਹ ਨਸ਼ੇ 'ਚ ਲੱਗ ਜਾਏਗਾ, ਭੈੜੀ ਸੰਗਤ ਪੈ ਜਾਏਗਾ, ਜਾਂ ਫਿਰ ਨੂੰ ਵਿਦੇਸ਼ ਵਿੱਚ ਭੇਜ ਦਿੱਤਾ ਜਾਵੇ। ਜਿਨ੍ਹਾਂ ਦੇ ਕੋਲੇ ਸਰਮਾਇਆ ਉਹ ਬਾਹਰ ਭੇਜ ਦਿੰਦੇ ਆ, ਜਿਨ੍ਹਾਂ ਦੇ ਕੋਲੇ ਨਹੀਂ ਉਹ ਨਸ਼ਿਆਂ ਦੇ ਵਿੱਚ ਗੁਲਤਾਨ ਹੋਈ ਜਾ ਰਹੇ ਨੇ। ਤਾਂ ਹੁਣ ਫਿਰ ਅਸੀਂ ਦੋਸ਼ ਕਿਸ ਨੂੰ ਦੇ ਸਕਦੇ ਹਾਂ? ਸਾਡੇ ਕੋਲੇ ਅਦਾਰੇ ਇਸ ਤਰ੍ਹਾਂ ਦੇ ਕਿਵੇਂ ਪੈਦਾ ਹੋ ਸਕਦੇ ਆ, ਕਿਸ ਤਰੀਕੇ ਦੇ ਨਾਲ ਪੈਦਾ ਹੋ ਸਕਦੇ ਆ ਜਿਹੜੇ ਪੰਜਾਬ ਦੇ ਨੌਜਵਾਨਾਂ ਦੀ ਸੰਭਾਲ ਕਰ ਸਕਣ? ਦੇਖੋ ਜੀ, ਸਭ ਤੋਂ ਵੱਡੀ ਗੱਲ, ਇਹ ਸਾਰਾ ਕੁਝ ਸਰਕਾਰਾਂ ਦੇ ਫਰਜ਼ ਹੁੰਦੇ ਨੇ। ਇਹ ਸਰਕਾਰਾਂ ਨੇ ਕਰਨਾ, ਪ੍ਰਾਇਮਰੀ ਲੈਵਲ ਤੋਂ ਉੱਪਰ ਚੱਕਣਾ ਚਾਹੀਦਾ। ਜਦੋਂ ਜਿਹੜੀ ਸਾਡੀ ਪਨੀਰੀ ਆ, ਜੇ ਅੱਜ ਪਿੱਛਾ ਗਵਾ ਲਿਆ, ਜਿਵੇਂ ਸਿਆਣੇ ਕਹਿੰਦੇ ਜਦੋਂ ਜਾਗੋ ਉਦੋਂ ਸਵੇਰਾ, ਅੱਜ ਵੀ ਅਸੀਂ ਜਾਗ ਪਈਏ, ਸਾਡੀਆਂ ਸਰਕਾਰਾਂ ਜਾਗ ਪਣ, ਸਾਡੀਆਂ ਸਿਆਸੀ ਪਾਰਟੀਆਂ ਜਾਗ ਪਣ, ਸਾਰੀਆਂ ਹਰ ਲੈਵਲ ਉੱਪਰ ਉੱਠ ਕੇ ਅੱਜ ਪ੍ਰਾਇਮਰੀ ਲੈਵਲ ਤੋਂ ਹੀ ਜਿਹੜੀ ਸਾਡੀ ਪਨੀਰੀ ਆ, ਅਸੀਂ ਇਹਨੂੰ ਸੰਭਾਲਣ ਲੱਗੇ, ਇਹਨੂੰ ਜਾਗਰਤੀ ਕਰਨ ਲੱਗੇ। ਸਕੂਲ 'ਤੇ ਮਿਨਿਸਟਰ ਜਾਣ, ਲੀਡਰ ਜਾਣ, ਸਕੂਲਾਂ 'ਤੇ ਫੋਕਸ ਹੋਣ, ਨਾ ਕਿ ਗਲੀਆਂ ਨਾਲੀਆਂ 'ਤੇ ਫੋਕਸ ਹੋਣ, ਧਰਮਸ਼ਾਲਾ 'ਤੇ ਫੋਕਸ ਹੋਣ, ਆਟੇ ਦਾਲਾਂ 'ਤੇ ਜਾਣ। ਉਹਨਾਂ ਨੂੰ ਛੱਡ ਕੇ ਆਪਣੀ ਪਨੀਰੀ ਸੰਭਾਲਣ, ਉਹਨਾਂ ਨੂੰ ਐਜੂਕੇਟ ਕਰਨ ਅਤੇ ਉਹਨਾਂ ਨੂੰ ਹੱਥੀਂ ਕਰਦਾ ਹੁਨਰ ਸਿਖਾਉਣ, ਹੈ ਨਾ। ਅੱਗੇ ਜਿਹੜੇ ਪਿੰਡਾਂ ਵਾਲੇ ਝੋਲੀ ਚੁੱਕ ਹੈ, ਫਿਰ ਉਹਨਾਂ ਨੂੰ ਕਿਵੇਂ ਰੋਕਿਆ ਜਾ ਸਕਦਾ? ਕਿਉਂਕਿ ਉਹੀ ਸਰਕਾਰਾਂ ਦੇ ਨੁਮਾਇੰਦਿਆਂ ਨੂੰ ਘਰਾਂ ਦੇ ਵਿੱਚ ਲੈ ਕੇ ਜਾਂਦੇ ਆ, ਅਤੇ ਉਹੀ ਫਿਰ ਜਿਹੜਾ ਸਰਕਾਰਾਂ ਦੀ ਝੋਲੀ ਚੁੱਕ ਵਾਲੇ ਪੱਖ ਤੋਂ ਲੋਕਾਂ ਦੇ ਵਿੱਚ ਜਾ ਕੇ ਵੋਟਿੰਗ ਮੰਗਦੇ ਆ ਘਰਾਂ ਦੇ ਵਿੱਚ ਜਾ ਕੇ, ਫਿਰ ਉਹਨਾਂ ਤੋਂ ਕਿਵੇਂ ਛੁਟਕਾਰਾ ਪਾਇਆ ਜਾ ਸਕਦਾ ਹੈ ਜਿਹੜੇ ਸਰਕਾਰ ਦੇ ਪਿੱਠੂ ਬਣੇ ਹੋਏ ਨੇ? ਵੀ ਤੁਸੀਂ ਆ ਬਹੁਤ ਵੱਡਾ ਕੁਐਸਚਨ ਕੀਤਾ, ਬੜੀ ਵੱਡੀ ਗੱਲ ਕਹਿ ਗਏ ਤੁਸੀਂ। ਇਹ ਅਕਸਰ ਮੈਂ 15 ਪਹਿਲਾਂ ਵੀ ਕਹਿੰਦੇ ਸੀ ਗੱਲਾਂ ਝੋਲੀ ਚੁੱਕਾਂ ਨੂੰ। ਮੈਂ ਅਕਸਰ ਇਹ ਗੱਲ ਕਹਿਣਾ ਸੀ, ਮਾਫ ਕਰਨਾ ਕਈ ਲੋਕ ਮੇਰੇ ਬੁਰਾ ਮਨਾਉਣਗੇ, ਮੈਂ ਪਹਿਲੇ ਸੌਰੀ ਫੀਲ ਕਰਦਾ। ਮੈਂ 10-15 ਸਾਲ ਪਹਿਲਾਂ ਵੀ ਜਦ ਪਿੰਡਾਂ ਦੇ ਵਿੱਚ ਜਾਂਦਾ ਸੀ, ਮੈਂ ਹਰ ਪਿੰਡਾਂ 'ਚ ਘੁੰਮਦਾ ਸੀ, ਸਾਡੇ ਐਰੀ ਵੇਰਕਾ ਸਿਸਟਮ ਨੂੰ ਸਟਰੋਂਗ ਕਰਨ ਦੀ ਖਾਤਰ, ਕਰਪਸ਼ਨ ਨੂੰ, ਡਾਲਟੇਸ਼ਨ ਨੂੰ ਖਤਮ ਕਰਨ ਦੀ ਖਾਤਰ। ਅਤੇ ਮੈਂ ਲੋਕਾਂ ਨੂੰ ਕਹਿਣਾ ਸੀ ਵੀ ਤੁਸੀਂ ਸਿਆਸੀ ਲੀਡਰ ਦੇ ਮਗਰ ਇਸ ਤਰ੍ਹਾਂ ਨਾ ਫਿਰ ਆਪਦੇ ਕੰਮ ਕਰੋ, ਆਪਦੇ ਕੰਮ ਧੰਦੇ ਕਰੋ, ਆਪਦੇ ਮਾਂ ਬਾਪ ਨੂੰ ਹੱਥ ਵਟਾਓ। ਜਿਹੜਾ ਵੀ ਉਹ ਕੰਮ ਧੰਦਾ ਕਰਦੇ ਆ, ਖੇਤੀਬਾੜੀ ਆ, ਪਸ਼ੂਆਂ ਦਾ,
ਡੇਅਰੀ ਧੰਦਾ ਹੈਗਾ ਜਾਂ ਪੋਲਟਰੀ ਕੁਛ ਵੀ ਹੈ ਨਹੀਂ, ਦੁਕਾਨਦਾਰੀ ਆ, ਤੁਸੀਂ ਆਪਣੇ ਕੰਮ ਕਰੋ। ਚਿੱਟੇ ਕੱਪੜੇ ਪਾ ਕੇ ਦਾ ਰਿਵਾਜ਼ ਪੈਦਾ ਹੋ ਗਿਆ, ਮਾਇਆ ਦਿੰਦੇ ਨੇ ਹਰ ਬੰਦੇ ਨੂੰ, ਮਾਇਆ ਦੇ ਪਤਾ ਲੱਗ ਗਿਆ ਵੀ ਰਿਵਾਈਵ ਕੀ ਆ। ਅੱਗੇ ਤਾਂ ਲੋਕ ਪੱਗ ਨੂੰ ਮਾਇਆ ਦਿੰਦੇ ਸੀਗੇ ਸਿਰਫ, ਉਹ ਵੀ ਪੁਰਾਣੇ ਬੰਦੇ ਹੈ ਨਾ, ਅਤੇ ਲੇਕਿਨ ਹੁਣ ਤਾਂ ਇਹ ਵੀ ਪਾ ਕੇ ਹਰੇਕ ਦੇ ਪਾਇਆ ਆ। ਛੋਟੇ ਬੜਾ ਫਰਕ ਖਤਮ ਹੋ ਗਿਆ ਸਾਰੇ ਉਹ ਸਿਸਟਮ ਨੂੰ। ਜਿੰਨਾ ਚਿਰ ਮੈਂ ਉਦੋਂ ਕਹਿਣਾ ਸੀ ਵੀ ਤੁਸੀਂ ਜਿੰਨਾ ਚਿਰ ਲੀਡਰਾਂ ਦੇ ਗੋਡੀਆਂ ਤਲਾਉਣਾ ਨਹੀਂ ਛੱਡਦੇ, ਪਿੰਡਾਂ ਦੇ ਜਦੋਂ ਆਉਂਦੇ ਆ ਉਹਨਾਂ ਤੋਂ ਰੁਜ਼ਗਾਰ ਮੰਗੋ। ਆਪਦੇ ਉਹਨਾਂ ਮਾਪਿਆਂ ਨੂੰ ਮੈਂ ਕਹਿਣਾ ਸੀ ਵੀ ਤੁਸੀਂ ਆਪਦੇ ਬੱਚੇ ਦੇਖਦੇ ਰੁਜ਼ਗਾਰ ਮੰਗੋ, ਗਲੀਆਂ ਨਾਲੀਆਂ ਨਾ ਮੰਗੋ। 47 ਤੋਂ ਬਾਅਦ ਗਲੀਆਂ ਨਾਲੀਆਂ ਨਹੀਂ ਬਣੀਆਂ ਹਜੇ ਤੱਕ। ਉਹ ਸਾਡਾ ਸਾਰਾ ਖਜ਼ਾਨਾ ਉੱਥੇ ਲੱਗੀ ਜਾ ਰਿਹਾ, ਲੁੱਟ ਖਸੁੱਟ ਜਾਈ ਜਾਂਦਾ, ਅਫਸਰ ਖਾਈ ਜਾਂਦੇ ਨੇ। ਸਰਪੰਚ ਵਿਚਾਰੇ ਮਾਤੜ ਨੇ, ਸਰਪੰਚਾਂ ਨੂੰ ਜਾਗਰਤੀ ਹੈ ਨਹੀਂ ਗੀ। ਉਹ ਗਰੰਟਾਂ ਉਹਦਾ ਹਿੱਸਾ ਕਰਦੇ ਨੇ, 25% ਤੇਰਾ, 20% ਮੇਰਾ ਹੈ ਜੀ। ਪੰਚਾਇਤ ਸੈਕਟਰੀ ਖਾਈ ਜਾਂਦੇ ਨੇ, DDPO ਖਾਈ ਜਾਂਦੇ ਨੇ। ਸਿੱਧੀ ਗੱਲ, ਮੈਂ ਤਾਂ ਰਿਹਾ ਇਸ ਸਿਸਟਮ ਦੇ ਵਿੱਚ ਹਾਂ। ਅਤੇ ਇਸ ਕਰਕੇ ਉਹਨਾਂ ਚਿਰ ਇਹ ਚੀਜ਼ਾਂ ਜਦੋਂ ਚਿਰ ਬੰਦ ਨਹੀਂ ਹੁੰਦੀਆਂ। ਔਰ ਸਭ ਤੋਂ ਵੱਡੀ ਗੱਲ NRI ਨੇ ਜਿਹੜੇ ਸਾਡੇ ਭਰਾ, ਜਿਵੇਂ ਕਿ ਜੇ ਮਹਾਰਾਜ ਜੀ ਨੇ ਯੋਗਦਾਨ ਪਾ ਕੇ ਉਹਨਾਂ ਦੀ ਸੇਵਾਵਾਂ ਬਦਲੇ ਪੰਜਾਬ ਨੂੰ ਦਿੱਤੀਆਂ, ਸਮਾਜ ਨੂੰ ਦਿੱਤੀਆਂ। ਸਿੱਖ ਵਿਸ਼ਵ ਰਾਜਪੂਤ ਭਾਈਚਾਰੇ ਵੱਲੋਂ ਅੱਜ ਚੰਡੀਗੜ੍ਹ ਪ੍ਰੈਸ ਕਲੱਬ ਦੇ ਵਿੱਚ ਉਹਨਾਂ ਦਾ ਸਨਮਾਨ ਕੀਤਾ ਗਿਆ। ਇਹ ਬੜੀ ਵੱਡੀ ਗੱਲ ਹੈ। ਜਿਹੜਾ ਕਿ ਉੱਥੇ ਕੈਨੇਡਾ ਦੇ ਵਿੱਚ ਵੀ ਇਹ ਸੇਵਾਵਾਂ ਨਿਭਾ ਰਹੇ ਨੇ, ਕਿਸਾਨੀ ਅੰਦੋਲਨ ਨੂੰ ਦੱਬ ਕੇ ਸੇਵਾਵਾਂ ਦਿੱਤੀਆਂ, ਅਤੇ ਅੱਜ ਉਹਨਾਂ ਰਾਜਪੂਤ ਭਾਈਚਾਰੇ ਨੇ ਜਿਹੜਾ ਹੈਗਾ ਅੱਜ ਇੱਥੇ ਸਨਮਾਨ ਕੀਤਾ। ਬੜੇ ਇਹ ਜਿਹੇ ਜਿਹੜੇ ਸਮਾਜ ਸੇਵੀ ਨੇ, ਇਸ ਤਰ੍ਹਾਂ ਲੱਖਾਂ ਹਜ਼ਾਰ ਉੱਥੇ ਸਮਾਜ ਸੇਵੀ ਬੈਠੇ ਨੇ, ਜਿਹੜਾ ਕਿ ਤੁਹਾਡੇ ਪੰਜਾਬ ਨੂੰ ਜਿਹੜੇ ਤੁਸੀਂ ਕੁਐਸਚਨ ਕਿਹਾ ਉਸ ਨੂੰ ਹੱਲ ਕਰਨ ਦੀ ਖਾਤਰ ਤਿਆਰ ਬੈਠੇ ਨੇ। ਪਰ ਜੇ ਸਰਕਾਰਾਂ ਸਹਿਯੋਗ ਲੈਣ ਅਤੇ ਸਹਿਯੋਗ ਦੇਣ। ਜਤਿੰਦਰ ਜੇ ਮਨਹਾਸ ਨੂੰ ਸਨਮਾਨਿਤ ਕਰਨ ਵਾਲੀਆਂ ਸਿੱਖ ਸ਼ਖਸੀਅਤਾਂ ਦੇ ਨਾਲ ਗੱਲਬਾਤ ਕੀਤੀ। ਉਹਨਾਂ ਨੇ ਦੱਸਿਆ ਕਿ ਪੰਜਾਬ ਦੇ ਮਸਲਿਆਂ ਨੂੰ ਕਿਸ ਤਰ੍ਹਾਂ ਹੱਲ ਕੀਤਾ ਜਾ ਸਕਦਾ। ਜਿਹੜਾ ਪੰਜਾਬ ਦਾ ਯੂਥ ਹੈ, ਜਿਹੜਾ ਪੰਜਾਬ ਦਾ ਨੌਜਵਾਨ ਵਰਗ ਹੈ, ਉਸ ਨੂੰ ਕਿਸ ਤਰ੍ਹਾਂ ਵਿਦੇਸ਼ ਜਾਣ ਤੋਂ ਰੋਕਿਆ ਜਾ ਸਕਦਾ ਹੈ। ਇਹਨਾਂ ਤਮਾਮ ਸਮੁੱਚੇ ਹੱਲ ਲਈ ਬੈਠ ਕੇ ਇੱਕ ਸਾਨੂੰ ਸੰਵੇਦਨਸ਼ੀਲ ਹੋ ਕੇ ਉਹਨਾਂ ਮਸਲਿਆਂ ਦਾ ਜਿਹੜਾ ਸਮੁੱਚਾ ਵਰਤਾਂਤ ਹੈ, ਉਹਨਾਂ ਦਾ ਸਾਨੂੰ ਹੱਲ ਕਰਨ ਵਾਸਤੇ ਸਾਨੂੰ ਸੋਚਣਾ ਵਿਚਾਰਨਾ ਜ਼ਰੂਰ ਪਵੇਗਾ। ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀਆਂ ਤਮਾਮ ਸ਼ਖਸੀਅਤਾਂ ਨੂੰ ਲੈ ਕੇ ਹਾਜ਼ਰ ਹੋਵਾਂਗਾ। ਮੈਂ ਰਜਿੰਦਰ ਸਿੰਘ ਸਭਰਾ, ਤੁਸੀਂ ਜੁੜੇ ਸੀ TV 84 ਦੇ ਨਾਲ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।